ਕਈ ਸਟੇਟਾਂ ਦੇ ਵਿੱਚ ਪ੍ਰਾਇਮਰੀ ਇਲੈਕਸ਼ਨਸ ਹੋਈਆਂ ਸੀਆਂ। ਕੈਂਸਸ, ਮਿਸ਼ੀਗਨ, ਮਿਜ਼ੂਰੀ, ਐਰੀਜ਼ੋਨਾ ਤੇ ਵਾਸ਼ਿੰਗਟਨ ਦੇ ਵਿੱਚ, ਤੇ ਉਹਨਾਂ ਦੇ ਰਿਜ਼ਲਟ ਆਉਣੇ ਸ਼ੁਰੂ ਹੋਏ ਹੈਗੇ ਆ। ਕੈਂਸਸ ਦੇ ਵਿੱਚ ਵੋਟਰਸ ਨੇ ਅਬੋਰਸ਼ਨ ਰਾਈਟ ਐਕਟਿਵਿਸਟ ਜੋ ਹੈਗੇ ਆ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਹੈਗਾ। ਜੋ ਸੁਪਰੀਮ ਕੋਰਟ ਦਾ ਡਿਸੀਜਨ ਰੂ ਵਰਸਸ ਵੇਡ ਦਾ ਸੀ, ਦੇਖਿਆ ਜਾਵੇ ਤੇ ਉਸ ਦੇ ਉਲਟ ਦਿੱਤਾ ਹੈਗਾ। ਇਸੇ ਤਰ੍ਹਾਂ ਮਿਸ਼ੀਗਨ ਦੇ ਵਿੱਚ ਇੱਕ ਜੋ ਰਿਪਬਲਿਕਨ ਕਾਂਗਰਸਮੈਨ ਸੀ, 10 ਰਿਪਬਲਿਕਨ ਕਾਂਗਰਸਮੈਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੰਪੀਚ ਕਰਨ ਦੇ ਲਈ ਵੋਟ ਪਾਈ ਸੀ। ਉਹਨਾਂ ਦੇ ਵਿੱਚੋਂ ਦੂਜੇ ਰਿਪਬਲਿਕਨ ਹੋ ਗਿਆ ਜਿਨ੍ਹਾਂ ਨੂੰ ਵੋਟਾਂ ਦੇ ਵਿੱਚ ਹਾਰ ਦਾ ਮੂੰਹ ਖਾਣਾ ਪਿਆ ਹੈਗਾ ਆ। ਤੇ ਮਜ਼ੂਰੀ ਦੇ ਵਿੱਚ ਜੋ ਰਹਿ ਚੁੱਕੇ ਗਵਰਨਰ ਆ ਉਹ ਵਾਪਸ ਨਹੀਂ ਆ ਸਕੇ ਹੈਗੇ। ਐਰੀਜ਼ੋਨਾ ਦੇ ਵਿੱਚ ਇੱਕ ਜੋ ਸੈਕਟਰੀ ਆਫ ਸਟੇਟ ਦੀ ਪੋਜੀਸ਼ਨ ਦੇ ਲਈ ਪਰਸਨ ਲੜ ਰਿਹਾ ਸੀ, ਮਾਰਕ ਫਿੰਚਮੈਨ, ਉਹਨਾਂ ਨੇ ਦੁਬਾਰਾ ਕੀ ਫਿਰ ਇਲੈਕਸ਼ਨ ਜਿੱਤ ਲਈ ਆ। ਸੋ ਤੈਨੂੰ ਦੱਸਦੀ ਜਾਈਏ ਇਹ ਉਹੀ ਪਰਸਨ ਆ ਜਿਸ ਨੇ ਕਿਹਾ ਸੀ ਵੀ ਜੋ ਵੋਟਾਂ ਆ ਉਹ ਸਹੀ ਨਹੀਂ ਹੈਗੀਆਂ, ਕਾਊਂਟ ਹੋਈਆਂ ਹੈਗੀਆਂ। ਸੋ ਇੱਕ ਤਰ੍ਹਾਂ ਨਾਲ ਉਹ ਜੋ ਇਲੈਕਸ਼ਨ ਦੇ ਰਿਜ਼ਲਟ ਸੀ ਉਹਨਾਂ ਨੂੰ ਡਿਨਾਈ ਕਰਦਾ ਸੀ। ਸੋ ਇਹ ਫਾਲਸ ਕਲੇਮ ਕੀਤੇ ਸੀ ਲਾਸਟ ਇਲੈਕਸ਼ਨ ਦੇ ਵਿੱਚ, ਪਰ ਜਿੰਨੇ ਕੁ ਰਿਜ਼ਲਟ ਆਏ ਆ ਉਹਨਾਂ ਦੇ ਮੁਤਾਬਕ ਉਹ ਇੱਥੋਂ ਸੈਕਟਰੀ ਆਫ ਸਟੇਟ ਦੀ ਪੋਜੀਸ਼ਨ ਜਿੱਤਦੇ ਨਜ਼ਰ ਆ ਰਹੇ। ਜੀ, ਹੁਣ ਇਹ ਦੇਖਣਾ ਹੋਊਗਾ ਵੀ ਕੀ ਇਸ ਇਲੈਕਸ਼ਨ ਨੂੰ ਵੀ ਉਹ ਫਾਲਸ ਕਹਿਣਗੇ, ਕਿਉਂਕਿ ਉਹ ਆਪ ਹੁਣ ਜਿਹੜੇ ਇਸ ਦੇ ਵਿੱਚ ਜਿੱਤ ਗਏ ਆ। ਕਈ ਸਟੇਟਾਂ ਦੇ ਵਿੱਚ ਪ੍ਰਾਇਮਰੀ ਇਲੈਕਸ਼ਨਸ ਹੋਈਆਂ ਸੀਆਂ। ਕੈਂਸਸ, ਮਿਸ਼ੀਗਨ, ਮਿਜ਼ੂਰੀ, ਐਰੀਜ਼ੋਨਾ ਤੇ ਵਾਸ਼ਿੰਗਟਨ ਦੇ ਵਿੱਚ, ਤੇ ਉਹਨਾਂ ਦੇ ਰਿਜ਼ਲਟ ਆਉਣੇ ਸ਼ੁਰੂ ਹੋਏ ਹੈਗੇ ਆ। ਕੈਂਸਸ ਦੇ ਵਿੱਚ ਵੋਟਰਸ ਨੇ ਅਬੋਰਸ਼ਨ ਰਾਈਟ ਐਕਟਿਵਿਸਟ ਜੋ ਹੈਗੇ ਆ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਹੈਗਾ। ਜੋ ਸੁਪਰੀਮ ਕੋਰਟ ਦਾ ਡਿਸੀਜਨ ਰੂ ਵਰਸਸ ਵੇਡ ਦਾ ਸੀ, ਦੇਖਿਆ ਜਾਵੇ ਤੇ ਉਸ ਦੇ ਉਲਟ ਦਿੱਤਾ ਹੈਗਾ। ਇਸੇ ਤਰ੍ਹਾਂ ਮਿਸ਼ੀਗਨ ਦੇ ਵਿੱਚ ਇੱਕ ਜੋ ਰਿਪਬਲਿਕਨ ਕਾਂਗਰਸਮੈਨ ਸੀ, 10 ਰਿਪਬਲਿਕਨ ਕਾਂਗਰਸਮੈਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੰਪੀਚ ਕਰਨ ਦੇ ਲਈ ਵੋਟ ਪਾਈ ਸੀ। ਉਹਨਾਂ ਦੇ ਵਿੱਚੋਂ ਦੂਜੇ ਰਿਪਬਲਿਕਨ ਹੋ ਗਿਆ ਜਿਨ੍ਹਾਂ ਨੂੰ ਵੋਟਾਂ ਦੇ ਵਿੱਚ ਹਾਰ ਦਾ ਮੂੰਹ ਖਾਣਾ ਪਿਆ ਹੈਗਾ ਆ। ਤੇ ਮਜ਼ੂਰੀ ਦੇ ਵਿੱਚ ਜੋ ਰਹਿ ਚੁੱਕੇ ਗਵਰਨਰ ਆ ਉਹ ਵਾਪਸ ਨਹੀਂ ਆ ਸਕੇ ਹੈਗੇ। ਐਰੀਜ਼ੋਨਾ ਦੇ ਵਿੱਚ ਇੱਕ ਜੋ ਸੈਕਟਰੀ ਆਫ ਸਟੇਟ ਦੀ ਪੋਜੀਸ਼ਨ ਦੇ ਲਈ ਪਰਸਨ ਲੜ ਰਿਹਾ ਸੀ, ਮਾਰਕ ਫਿੰਚਮੈਨ, ਉਹਨਾਂ ਨੇ ਦੁਬਾਰਾ ਕੀ ਫਿਰ ਇਲੈਕਸ਼ਨ ਜਿੱਤ ਲਈ ਆ। ਸੋ ਤੈਨੂੰ ਦੱਸਦੀ ਜਾਈਏ ਇਹ ਉਹੀ ਪਰਸਨ ਆ ਜਿਸ ਨੇ ਕਿਹਾ ਸੀ ਵੀ ਜੋ ਵੋਟਾਂ ਆ ਉਹ ਸਹੀ ਨਹੀਂ ਹੈਗੀਆਂ, ਕਾਊਂਟ ਹੋਈਆਂ ਹੈਗੀਆਂ। ਸੋ ਇੱਕ ਤਰ੍ਹਾਂ ਨਾਲ ਉਹ ਜੋ ਇਲੈਕਸ਼ਨ ਦੇ ਰਿਜ਼ਲਟ ਸੀ ਉਹਨਾਂ ਨੂੰ ਡਿਨਾਈ ਕਰਦਾ ਸੀ। ਸੋ ਇਹ ਫਾਲਸ ਕਲੇਮ ਕੀਤੇ ਸੀ ਲਾਸਟ ਇਲੈਕਸ਼ਨ ਦੇ ਵਿੱਚ, ਪਰ ਜਿੰਨੇ ਕੁ ਰਿਜ਼ਲਟ ਆਏ ਆ ਉਹਨਾਂ ਦੇ ਮੁਤਾਬਕ ਉਹ ਇੱਥੋਂ ਸੈਕਟਰੀ ਆਫ ਸਟੇਟ ਦੀ ਪੋਜੀਸ਼ਨ ਜਿੱਤਦੇ ਨਜ਼ਰ ਆ ਰਹੇ। ਜੀ, ਹੁਣ ਇਹ ਦੇਖਣਾ ਹੋਊਗਾ ਵੀ ਕੀ ਇਸ ਇਲੈਕਸ਼ਨ ਨੂੰ ਵੀ ਉਹ ਫਾਲਸ ਕਹਿਣਗੇ, ਕਿਉਂਕਿ ਉਹ ਆਪ ਹੁਣ ਜਿਹੜੇ ਇਸ ਦੇ ਵਿੱਚ ਜਿੱਤ ਗਏ ਆ।